ਅਗਲੀ ਜਿਹੜੀ ਗੱਲ ਕਰੀਏ ਜ਼ੇਲੈਂਸਕੀ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਆ ਉਹ ਲੰਡਨ ਦੇ ਵੱਲ ਨੂੰ ਹੁਣ ਜਾ ਰਿਹਾ ਆ ਯੂਕਰੇਨ ਦੀ ਪੀਸ ਟਾਕ ਨੂੰ ਅੱਗੇ ਵਧਾਉਣ ਦੇ ਲਈ। ਜਿਹੜੇ ਅਮਰੀਕਾ ਦੇ ਦੁਆਰਾ ਇੱਕ ਕਾਫੀ ਜ਼ਿਆਦਾ ਤਕਰੀਬਨ 20 ਕੁ ਪੁਆਇੰਟਸ ਦਾ ਇੱਕ ਪੀਸ ਪਲਾਨ ਆ ਉਹ ਜਾਰੀ ਕੀਤਾ ਗਿਆ ਸੀ, ਜਿਸ ਨੂੰ ਯੂਕਰੇਨ ਵਾਲੇ ਤਾਂ ਮੰਨ ਰਹੇ ਸਨ, ਪਰ ਰਸ਼ੀਆ ਵਾਲਿਆਂ ਨੇ ਕੋਈ ਬਾਹੜੀ ਹਾਮੀ ਨਹੀਂ ਸੀ ਭਰੀ। ਯੂਕਰੇਨ ਦਾ ਜਿਹੜਾ ਜ਼ੇਲੈਂਸਕੀ ਆ ਰਾਸ਼ਟਰਪਤੀ, ਉਸਨੇ ਉਸ ਟਾਈਮ ਦੇ ਉੱਤੇ ਕਿਹਾ ਸੀ ਵੀ ਸਾਡੇ ਲਈ ਬੜੀ ਔਖਾ ਕੰਮ ਹੋਊਗਾ, ਵੀ ਜਾਂ ਤਾਂ ਅਸੀਂ ਆਪਣੇ ਸਵੈਮਾਨ ਨੂੰ ਚੁਣਾਂਗੇ ਤੇ ਜਾਂ ਫਿਰ ਅਮਰੀਕਾ ਨੂੰ। ਪਰ ਹੁਣ ਅਜੇ ਵੀ ਪਰ ਇਹ ਆ ਵੀ ਜਾਣਾ ਉਹਨੂੰ ਫਿਰ ਵੀ ਵੈਸਟ ਦੇ ਕੋਲ ਹੀ ਪੈਣਾ ਆ। ਯੂਰਪ ਕਿੰਨਾ ਕੁ ਸਟਰੋਂਗ ਆ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਯੂਕੇ ਦੇ ਵਿੱਚ ਜਾ ਕੇ, ਲੰਡਨ ਦੇ ਵਿੱਚ ਜਾ ਕੇ ਇਕੱਲੇ ਕੇਅਰ ਸਟਾਰਮਰ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨਾਲ ਹੀ ਨਹੀਂ, ਬਲਕਿ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ, ਜਰਮਨ ਚਾਂਸਲਰ ਫੈਡਰਿਚ ਮਰਜ਼, ਉਹ ਵੀ ਉੱਥੇ ਹੋਣਗੇ। 3 ਯੂਰਪ ਦੇ ਇਹ ਵੱਡੇ ਮੁਲਕ ਮੰਨੇ ਜਾਂਦੇ ਨੇ, ਯੂਕੇ, ਜਰਮਨੀ ਤੇ ਫਰਾਂਸ। ਸੋ ਤਿੰਨੇ ਹੀ ਯੂਕਰੇਨ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਜਿਹੜੀ ਉਹ ਕਰ ਰਹੇ ਨੇ। ਕੋਲੇਸ਼ਨ ਆਫ ਦਾ ਵਿਲਿੰਗ, ਵੀ ਜਿਹੜੇ ਚਾਹੁੰਦੇ ਨੇ ਵੀ ਇਦਾਂ ਦੀਆਂ ਚੀਜ਼ਾਂ ਵਾਪਰਨ, ਕਹਿੰਦੇ ਵੀ ਉਹਦੀ ਅਸੀਂ ਜਿਹੜੀ ਕੋਲੇਸ਼ਨ ਬਣਾਈ ਆ। ਯੂਰਪ ਬਾਰ-ਬਾਰ ਰੈਲੀ ਕਰ ਰਿਹਾ ਆ ਯੂਕਰੇਨ ਦੇ ਇਰਦ ਗਿਰਦ ਜ਼ੇਲੈਂਸਕੀ ਦੇ ਨਾਲ, ਤਾਂ ਜੋ ਇੱਥੇ ਕੋਈ ਨਾ ਕੋਈ ਪੀਸ ਆ ਸਕੇ, ਸ਼ਾਂਤੀ ਜਿਹੜੀ ਉਹ ਆ ਸਕੇ। 28 ਨੁਕਾਤੀ ਪੀਸ ਪਲਾਨ ਟਰੰਪ ਹੁਣਾਂ ਦੇ ਦੁਆਰਾ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀਗਾ। ਰਸ਼ੀਆ ਦੇ ਹੱਕ ਦੇ ਵਿੱਚ ਕਹਿੰਦੇ ਵੀ ਕਾਫੀ ਫੇਵਰਡ ਨਜ਼ਰ ਆ ਰਿਹਾ ਸੀਗਾ, ਅਤੇ ਇਹਦੇ ਨਾਲ ਯੂਰਪ ਵਾਲੇ ਵੀ ਕਿਤੇ ਨਾ ਕਿਤੇ ਭੌਚੱਕੇ ਰਹਿ ਗਏ ਸੀਗੇ। ਹੁਣ ਓਵਰਆਲ ਇੱਕ ਚੀਜ਼ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਆਏ ਹਾਂ, ਬਹੁਤ ਸਾਰੇ ਲੋਕ ਇਸ ਦਾ ਐਨਾਲਿਸਿਸ ਕਰਦੇ ਹੋਏ ਇਸ ਸਿੱਟੇ ਦੇ ਉੱਤੇ ਪਹੁੰਚ ਰਹੇ ਨੇ ਵੀ ਯੂਰਪ ਦੀ ਓਵਰਆਲ ਵੈਲਿਊ ਜਾਂ ਓਵਰਆਲ ਦਬਦਬਾ ਅਮਰੀਕਾ ਨਹੀਂ, ਦੁਨੀਆ ਭਰ ਦੇ ਵਿੱਚ ਕਾਫੀ ਜ਼ਿਆਦਾ ਘਟ ਚੁੱਕਾ ਆ। ਸਿਕਿਉਰਿਟੀ ਗਰੰਟੀਜ਼ ਹੋਣ ਦੇ ਬਾਵਜੂਦ ਵੀ ਯੂਕਰੇਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਯੂਰਪ ਦੀ ਹਮਾਇਤ ਦੇ ਨਾਲ। ਇਸੇ ਲਈ ਉਹ ਬਾਰ-ਬਾਰ ਅਮਰੀਕਾ ਤੋਂ ਜਿਹੜੀਆਂ ਸਿਕਿਉਰਿਟੀ ਗਰੰਟੀਜ਼ ਚਾਹੁੰਦਾ ਹੈਗਾ ਆ, ਜਿੱਦਾਂ ਪਹਿਲਾਂ ਵੀ ਇੱਕ ਵਾਰੀ ਯੂਕਰੇਨ ਨੂੰ ਇਹ ਗਰੰਟੀਜ਼ ਦਿੱਤੀਆਂ ਗਈਆਂ ਸੀਗੀਆਂ। ਨਾਟੋ ਦੀ ਮੈਂਬਰਸ਼ਿਪ ਦੇ ਉੱਤੇ ਪੱਕੀ ਜਿਹੜੀ ਨਾ ਆ ਇਸ ਪੀਸ ਪਲਾਨ ਦੇ ਤਹਿਤ, ਇਹ ਹੁਣ ਦੇਖਦੇ ਆ ਅੱਗੇ ਕੀ ਹੁੰਦਾ ਹੈ। ਸੋ ਇਹ ਤਿੰਨ ਜਾਣੇ ਇਹ ਵੀ ਦੱਸਦੇ ਜਾਈਏ ਵੀ ਹਰਜੋਤ ਸਿੰਘ ਜੀ, ਵੀ ਜਿਹੜੇ ਤਿੰਨੇ ਰਾਸ਼ਟਰਪਤੀ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਯੂਰਪ ਦੇ ਵਿੱਚ, ਉਹ ਆਪੋ ਆਪਣੇ ਪੱਧਰ ਦੇ ਵਿੱਚ ਇੰਟਰਨਲ ਟਰਮੋਇਲ ਆਪਣੇ ਮੁਲਕਾਂ ਦੇ ਵਿੱਚ ਉਸ ਤੋਂ ਵੀ ਸਾਹਮਣਾ ਕਰਨਾ ਪੈ ਰਿਹਾ ਆ। ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਦਾ ਤਾਂ ਇੰਨਾ ਉੱਥੇ ਮੰਦਾ ਹਾਲ ਆ ਵੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਤਕਰੀਬਨ 4-5 ਪ੍ਰਾਈਮ ਮਿਨਿਸਟਰ ਜਿਹੜੇ ਉੱਥੇ ਬਦਲ ਚੁੱਕੇ ਆ। ਸਰਕਾਰ ਜਿਹੜੀ ਆ ਸਥਿਰਤਾ ਦੇ ਨਾਲ ਨਹੀਂ ਚੱਲ ਰਹੀ ਹੈਗੀ। ਜਿਹੜੇ ਬ੍ਰਿਟੇਨ ਦੇ ਵਿੱਚ ਆ, ਉੱਥੇ ਵੀ ਜਿਹੜੀ ਪੋਲੀਟੀਕਲ ਅਸਥਿਰਤਾ ਆ ਉਹ ਲਗਾਤਾਰ ਬਰਕਰਾਰ ਆ। ਜਿਹੜੇ ਜਰਮਨੀ ਦੇ ਨਵੇਂ ਬਣੇ ਚਾਂਸਲਰ ਆ, ਉਹਨਾਂ ਨੂੰ ਵੀ ਇਧਰੋਂ ਉਧਰੋਂ ਜਿਹੜੀ ਕਹਿ ਸਕਦੇ ਆ ਵੀ ਪੌੜੀਆਂ ਦੇ ਸਹਾਰੇ ਹੀ ਸਰਕਾਰ ਬਣਾਉਣ ਦਾ ਮੌਕਾ ਜਿਹੜਾ ਉਹ ਮਿਲਿਆ ਆ। ਉਧਰ ਰਾਸ਼ਟਰਪਤੀ ਟਰੰਪ ਹੋਣਾ ਨੇ ਨਵਾਂ ਸਿਕਿਉਰਿਟੀ ਜਿਹੜਾ ਇੱਕ ਹਿਸਾਬ ਦੇ ਨਾਲ ਪਲਾਨ ਆ ਉਹ ਜਾਰੀ ਕੀਤਾ ਆ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ, ਜਿਹੜਾ ਉਹ ਲੈ ਕੇ, ਜਿਸ ਵਿੱਚ ਯੂਰਪ ਇੱਕ ਹਿਸਾਬ ਦੇ ਨਾਲ ਮੰਨਫੀ ਨਜ਼ਰ ਜਿਹੜਾ ਆ ਰਿਹਾ ਆ। ਸੋ ਯੂਰਪ ਕੀ ਯੂਕਰੇਨ ਨੂੰ ਕੁਝ ਮਜ਼ਬੂਤੀ ਦਵਾ ਸਕੇਗਾ, ਇਹ ਜਿਹੜਾ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਗੱਲ ਇੱਥੇ ਤੱਕ ਪਹੁੰਚੀ ਹੋਈ ਆ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਉਹ ਇਹ ਕਹਿ ਰਿਹਾ ਵੀ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਆ, ਉਹਨਾਂ ਨੇ ਤਾਂ ਹਜੇ ਤੱਕ ਇਹ ਪ੍ਰਪੋਜ਼ਲ ਪੜ੍ਹਿਆ ਹੀ ਨਹੀਂ ਹੈਗਾ। ਹੁਣ ਕਿਹੜਾ ਪ੍ਰਪੋਜ਼ਲ ਆ ਇਹਦੇ ਬਾਰੇ ਦੱਸਿਆ ਨਹੀਂ ਜਾ ਰਿਹਾ। ਕਈ ਪ੍ਰਪੋਜ਼ਲ ਜਿਹੜੇ ਆ 2-3 ਚੇਂਜ ਹੋ ਚੁੱਕੇ ਹੈਗੇ ਆ। ਸੋ ਯੂਰਪੀਅਨ ਯੂਨੀਅਨ, ਯੂਰਪ ਦੇ ਜਿਹੜੇ ਅਲਾਈਜ਼ ਆ, ਉਹਨਾਂ ਨੂੰ ਜ਼ੇਲੈਂਸਕੀ ਹੁਣੀ ਅੱਜ ਮਿਲਣ ਜਾ ਰਹੇ ਆ। ਟੈਨਸ਼ਨਸ ਕਾਫੀ ਹੈਗੀਆਂ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਦੇ ਵਿੱਚ। ਜਦੋਂ ਹੁਣ ਵਾਈਟ ਹਾਊਸ ਨੇ ਕਹਿ ਦਿੱਤਾ ਆ ਤੇ ਯੂਕਰੇਨ ਦੇ ਲੀਡਰ ਨੇ ਹਜੇ ਤੱਕ ਉਹ ਪ੍ਰਪੋਜ਼ਲ ਹੀ ਨਹੀਂ ਪੜ੍ਹਿਆ ਹੈਗਾ, ਤੇ ਕਹਿੰਦੇ ਵੀ ਜ਼ੇਲੈਂਸਕੀ ਕਾਫੀ ਡਿਸਅਪੁਆਇੰਟਡ ਹੈਗਾ। ਉਧਰੋਂ ਟਰੰਪ ਹੁਣੀ ਵੀ ਡਿਸਅਪੁਆਇੰਟਡ ਆ। ਰਸ਼ੀਆ ਵਾਲੇ ਆਲਮੋਸਟ ਐਗਰੀ ਕਰ ਰਹੇ ਹੈਗੇ ਆ ਉਸ ਪ੍ਰਪੋਜ਼ਲ ਦੇ ਉੱਤੇ। ਟਰੰਪ ਹੁਣੇ ਤਾਂ ਇੱਥੇ ਤੱਕ ਕਹਿਤਾ ਵੀ ਇਹ ਨਾ ਹੋਵੇ ਕਿਤੇ ਥੋੜੇ ਬਹੁਤੇ ਵਿੱਚ ਆਉਂਦੇ ਵੀ ਪੂਰੇ ਦਾ ਪੂਰਾ ਯੂਕਰੇਨ ਹੀ ਜਿਹੜਾ ਆ ਉਹ ਰਸ਼ੀਆ ਲੈ ਜਾਵੇ।
ਸੋ ਉਸ ਨੂੰ ਦੇਖਦੇ ਹੋਏ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਆ, ਉਹ ਕਹਿੰਦੇ ਵੀ ਨਹੀਂ ਏਦਾਂ ਕਿੱਦਾਂ ਹੋ ਜਾਊਗਾ, ਅਸੀਂ ਜਿਹੜਾ ਆ ਜ਼ੈਲੈਂਸਕੀ ਦਾ ਪੂਰਾ ਸਾਥ ਦੇਵਾਂਗੇ। ਸੋ ਉਹ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੇਮਰ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ, ਜਰਮਨ ਦੇ ਚਾਂਸਲਰ ਫਰੈਡਰਿਚ ਮਰਜ਼, ਇਹਨਾਂ ਸਾਰਿਆਂ ਦੇ ਨਾਲ ਜਿਹੜੀ ਮੀਟਿੰਗਸ ਆ ਉਹ ਕਰ ਰਹੇ ਹੈਗੇ ਆ। ਸੋ ਇਹਨਾਂ ਤੋਂ ਬਾਅਦ ਕੀ ਨਿਕਲਦਾ ਆ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ।